ਚੜ੍ਹਦੇ ਪੰਜਾਬ ਵਿੱਚ ਕਿਸਾਨ ਅੰਦੋਲਨ ਯਾਨੀ ਕਿਸਾਨਾਂ ਦਾ ਇhtਜਾਜ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ ਤੇ ਹਰ ਗੁਜ਼ਰਦੇ ਦਿਨ ਦੇ ਨਾਲ ਇਹਦੇ ਵਿੱਚ ਵਧੋਤਰੀ ਹੁੰਦੀ ਜਾ ਰਹੀ ਹੈ। ਇਸ ਵੀਡੀਓ ਵਿੱਚ ਅਸੀਂ ਤਫਸੀਲ ਨਾਲ ਇਸ ਮੁੱਦੇ ਤੇ ਚਰਚਾ ਕਰਾਂਗੇ ਤੇ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿ ਆਖਰ ਇਹ ਸਾਰੇ ਖਰਾਬੇ ਦੀ ਜੜ ਕੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਿ ਲਹਿੰਦੇ ਪੰਜਾਬ ਵਿੱਚ ਮਾਂ ਬੋਲੀ ਦੇ ਸਭ ਤੋਂ ਵੱਡੇ ਨੈਟਵਰਕ ਦੇ ਚੈਨਲ ਭੁਲੇਖਾ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਨੂੰ ਫੌਰਨ ਮਿਲਦੀ ਰਹੇ। ਸਭ ਤੋਂ ਪਹਿਲਾਂ ਇਹ ਵੇਖਨੇ ਆ ਕਿ ਕਿਸਾਨੀ ਬਾਰੇ ਹਕੂਮਤ ਵੱਲੋਂ ਬਣਾਏ ਗਏ ਕਾਨੂੰਨਾਂ ਦੀ ਲੋੜ ਕਿਉਂ ਪਈ, ਕਿਉਂਕਿ ਕਿਸਾਨਾਂ ਵੱਲੋਂ ਕਦੀ ਵੀ ਇਸ ਤਰ੍ਹਾਂ ਦੇ ਕਾਨੂੰਨਾਂ ਦੀ ਮੰਗ ਨਹੀਂ ਕੀਤੀ ਗਈ ਤੇ ਫਿਰ ਹਕੂਮਤ ਨੇ ਕਿਉਂ ਇਹੋ ਜਿਹੇ ਕਾਨੂੰਨ ਲਿਆਂਦੇ ਜਿਹੜੇ ਹਕੂਮਤ ਵੱਲੋਂ ਤਾਂ ਕਿਸਾਨਾਂ ਦੇ ਹੱਕ ਵਿੱਚ ਦੱਸੇ ਜਾ ਰਹੇ ਨੇ ਪਰ ਕਿਸਾਨ ਇਹਨਾਂ ਕਾਨੂੰਨਾਂ ਨੂੰ ਆਪਣੇ ਖਿਲਾਫ ਸਮਝ ਰਹੇ ਨੇ। ਆਖਰ ਇਹਨਾਂ ਕਾਨੂੰਨਾਂ ਵਿੱਚ ਐਸੀ ਕਿਹੜੀ ਗੱਲ ਹੈ ਜਿਹੜੀ ਕਿਸਾਨਾਂ ਨੂੰ ਮਨਜ਼ੂਰ ਨਹੀਂ। ਸਭ ਤੋਂ ਪਹਿਲੇ ਗੱਲ ਕਰਨੇ ਆ ਸਭ ਤੋਂ ਪਹਿਲੇ ਕਾਨੂੰਨ ਦੀ। ਪੁਰਾਣੇ ਕਾਨੂੰਨ ਦੇ ਮੁਤਾਬਕ ਤਾਂ ਕਿਸਾਨਾਂ ਕੋਲੋਂ ਫਸਲ ਦੀ ਖਰੀਦਾਰੀ ਸਿਰਫ ਹਕੂਮਤ ਦੇ ਮੁਤੱਇਨ ਕਰਦਾ ਏਜੰਟ ਹੀ ਕਰ ਸਕਦੇ ਸਨ, ਪਰ ਹੁਣ ਨਵੇਂ ਕਾਨੂੰਨ ਦੇ ਮੁਤਾਬਕ ਕੋਈ ਵੀ ਬੰਦਾ ਕਿਸਾਨਾਂ ਕੋਲੋਂ ਫਸਲ ਖਰੀਦ ਸਕਦਾ ਹੈ ਤੇ ਕਿਸਾਨ ਵੀ ਆਪਣੀ ਫਸਲ ਜਿੱਥੇ ਮਰਜ਼ੀ ਚਾਹਣ ਵੇਚ ਸਕਦੇ ਨੇ। ਕਿਸਾਨਾਂ ਬਾਰੇ ਬਣਾਇਆ ਗਿਆ ਦੂਜਾ ਕਾਨੂੰਨ ਆਖਦਾ ਹੈ ਕਿ ਕਿਸਾਨ ਕਿਸੇ ਕੋਲੋਂ ਐਡਵਾਂਸ ਪੈਸੇ ਲੈ ਕੇ ਕੰਟਰੈਕਟ ਫਾਰਮਿੰਗ ਵੀ ਕਰ ਸਕਦੇ ਨੇ, ਯਾਨੀ ਪੈਸੇ ਦੇਣ ਵਾਲਾ ਬੰਦਾ ਜਿਹੜੀ ਫਸਲ ਚਾਹੇ ਕਿਸਾਨਾਂ ਕੋਲੋਂ ਉਗਵਾ ਸਕਦਾ ਹੈ ਤੇ ਪਹਿਲਾਂ ਤੋਂ ਤੈਅਸ਼ੁਦਾ ਰੇਟ ਦੇ ਮੁਤਾਬਕ ਕਿਸਾਨ ਉਹਨੂੰ ਉਹ ਫਸਲ ਵੇਚਣ ਦੇ ਪਾਬੰਦ ਹੋਣਗੇ। ਕਿਸਾਨਾਂ ਬਾਰੇ ਬਣਾਇਆ ਗਿਆ ਤੀਜਾ ਕਾਨੂੰਨ ਆਖਦਾ ਹੈ ਕਿ ਕਿਸਾਨਾਂ ਦੀ ਪੈਦਾਵਾਰ ਕੋਈ ਵੀ ਬੰਦਾ ਜ਼ਖੀਰਾ ਵੀ ਕਰ ਸਕਦਾ ਹੈ ਤੇ ਆਪਣੀ ਮਰਜ਼ੀ ਦੇ ਰੇਟ ਵਟ ਸਕਦਾ ਹੈ। ਵੇਖਿਆ ਜਾਵੇ ਤੇ ਤਿੰਨੋਂ ਹੀ ਕਾਨੂੰਨ ਬਜ਼ਾਹਰ ਠੀਕ ਲੱਗਦੇ ਨੇ ਤੇ ਫਿਰ ਕਿਸਾਨ ਇਹਨਾਂ ਕਾਨੂੰਨਾਂ ਦੇ ਖਿਲਾਫ ਕਿਉਂ ਨੇ। ਗੱਲ ਇਹ ਵੇ ਕਿ ਮਾਮਲਾ ਇੰਨਾ ਸਿੱਧਾ ਨਹੀਂ ਜਿੰਨਾ ਲੱਗ ਰਿਹਾ ਹੈ। ਕਿਸਾਨਾਂ ਦਾ ਆਖਣਾ ਹੈ ਕਿ ਜੇ ਹਰ ਬੰਦਾ ਮੂੰਹ ਚੁੱਕ ਕੇ ਸਾਡੀਆਂ ਫਸਲਾਂ ਖਰੀਦਣ ਵਾਸਤੇ ਆ ਸਕੇਗਾ ਤੇ ਫਿਰ ਅਡਾਨੀ ਤੇ ਅੰਬਾਨੀ ਦੇ ਦਲਾਲ ਪੈਸੇ ਲੈ ਕੇ ਆਣਗੇ ਤੇ ਕਿਸਾਨਾਂ ਕੋਲੋਂ ਸਸਤੇ ਭਾਅ ਤੇ ਫਸਲਾਂ ਖਰੀਦਣਗੇ ਤੇ ਫਿਰ ਉਹਨਾਂ ਫਸਲਾਂ ਨੂੰ ਜ਼ਖੀਰਾ ਕਰਕੇ ਰੇਟ ਵਧਾਣਗੇ ਤੇ ਆਪਣੀ ਮਰਜ਼ੀ ਦੇ ਮੁਨਾਫੇ ਕਮਾਣਗੇ। ਯਾਨੀ ਹਕੂਮਤ ਇਹਨਾਂ ਕਾਨੂੰਨਾਂ ਰਾਹੀਂ ਵੱਡੇ ਕਾਰੋਬਾਰੀ ਲੋਕਾਂ ਨੂੰ ਹੋਰ ਪੈਸਾ ਬਣਾਉਣ ਦੀ ਖੁੱਲੀ ਛੁੱਟੀ ਦੇ ਰਹੀ ਹੈ ਤੇ ਪੈਸਾ ਉਹੀ ਬਣਾਵੇਗਾ ਜਿਹਦੇ ਕੋਲ ਪਹਿਲਾਂ ਹੀ ਬਹੁਤ ਪੈਸਾ ਹੈ ਤੇ ਫਿਰ ਹੌਲੀ ਮੰਡੀਆਂ ਤੇ ਆੜਤੀ ਵੀ ਖਤਮ ਹੁੰਦੇ ਜਾਣਗੇ ਤੇ ਸਾਰੀਆਂ ਫਸਲਾਂ ਕਾਰੋਬਾਰੀ ਲੋਕਾਂ ਦੇ ਹੱਥੇ ਚੜ ਜਾਣਗੀਆਂ। ਕਿਸਾਨਾਂ ਦਾ ਆਖਣਾ ਹੈ ਕਿ ਕੰਟਰੈਕਟ ਫਾਰਮਿੰਗ ਦੇ ਕਾਨੂੰਨ ਰਾਹੀਂ ਇਹੋ ਪੈਸੇ ਵਾਲੇ ਲੋਕ ਕਿਸਾਨਾਂ ਨਾਲ ਪੈਸੇ ਦੇ ਕੇ ਕੰਟਰੈਕਟ ਕਰਨਗੇ ਤੇ ਮਿਸਾਲ ਦੇ ਤੌਰ ਤੇ 10 ਕਿੱਲੇ ਜ਼ਮੀਨ ਵਿੱਚ ਕਣਕ ਬੀਜਣ ਦਾ ਆਖਿਆ ਜਾਏਗਾ ਤੇ ਫੀ ਏਕੜ 20 ਮਣ ਜਾਂ ਇਸ ਤੋਂ ਜ਼ਿਆਦਾ ਪੈਦਾਵਾਰ ਲੈਣ ਦਾ ਕੰਟਰੈਕਟ ਕੀਤਾ ਜਾਵੇਗਾ। ਜਿਹੜੇ ਕਿਸਾਨ ਨੇ ਉਹ ਜਾਣਦੇ ਨੇ ਕਿ ਫਸਲ ਕਦੀ ਚੰਗੀ ਹੁੰਦੀ ਹੈ ਤੇ ਕਦੀ ਮਾੜੀ ਤੇ ਜੇ ਕੰਟਰੈਕਟ ਵਿੱਚ ਲਿਖੀ ਗਈ ਮਾਲੀਅਤ ਤੋਂ ਘੱਟ ਮਾਲੀਅਤ ਦੀ ਫਸਲ ਹੋਈ ਤੇ ਫਿਰ ਕਿਸਾਨ ਆਪਣੀ ਜ਼ਮੀਨ ਤੋਂ ਵੀ ਹੱਥ ਧੋ ਬੈਠੇਗਾ। ਤੀਸਰੇ ਕਾਨੂੰਨ ਦਾ ਅਸਰ ਇਹ ਹੋਵੇਗਾ ਕਿ ਅਮੀਰ ਲੋਕ ਜਿਹੜੀ ਮਰਜ਼ੀ ਫਸਲ ਸਟੋਰ ਕਰਕੇ ਮਹਿੰਗੀ ਕਰ ਦੇਣਗੇ ਤੇ ਆਪਣੀ ਮਰਜ਼ੀ ਦਾ ਪੈਸਾ ਕਮਾਣਗੇ। ਕਿਸਾਨਾਂ ਦਾ ਖਿਆਲ ਹੈ ਕਿ ਇਹ ਤਿੰਨੋਂ ਕਾਨੂੰਨ ਸਿਰਫ ਔਰ ਸਿਰਫ ਅੰਬਾਨੀ ਤੇ ਅਡਾਨੀ ਦੀਆਂ ਜੇਬਾਂ ਭਰਨ ਲਈ ਬਣਾਏ ਗਏ ਨੇ, ਲੇਕਿਨ ਕਈ ਕਿਸਾਨਾਂ ਦਾ ਇਹ ਵੀ ਆਖਣਾ ਹੈ ਕਿ ਇਹ ਕਾਨੂੰਨ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਖੋਹਣ ਲਈ ਬਣਾਏ ਗਏ ਨੇ। ਹੁਣ ਥੋੜੀ ਜੀ ਗੱਲ ਕਰ ਲੈਂਦੇ ਆ ਭਾਜਪਾ ਸਰਕਾਰ ਦੀ। ਬੀਜੇਪੀ ਸਰਕਾਰ ਕਾਨੂੰਨ ਬਣਾਉਣ ਵਿੱਚ ਬੜੀ ਬਦਨਾਮ ਹੈ। ਪਹਿਲਾਂ ਕਸ਼ਮੀਰ ਲਈ ਇਹੋ ਜਿਹੇ ਕਾਨੂੰਨ ਲਿਆਂਦੇ ਜਿਨ੍ਹਾਂ ਬਾਰੇ ਦਾਅਵਾ ਇਹ ਕੀਤਾ ਗਿਆ ਕਿ ਕਸ਼ਮੀਰ ਵਿੱਚ ਤਰੱਕੀ ਹੋਵੇਗੀ, ਪਰ ਹੁਣ ਪਤਾ ਚੱਲ ਰਿਹਾ ਹੈ ਕਿ ਉਹ ਕਾਨੂੰਨ ਕਸ਼ਮੀਰੀ ਜ਼ਮੀਨ ਤੇ ਹਿੰਦੂਆਂ ਦਾ ਕਬਜ਼ਾ ਕਰਵਾਉਣ ਦਾ ਇੱਕ ਬਹਾਨਾ ਸੀ ਤੇ ਹੁਣ ਤੜਾ ਤੜ ਉੱਥੇ ਹਿੰਦੂ ਲਿਆਂਦੇ ਜਾ ਰਹੇ ਨੇ ਤੇ ਵੱਡੇ ਪੈਸੇ ਵਾਲੇ ਲੋਕਾਂ ਕੋਲੋਂ ਜ਼ਮੀਨਾਂ ਖਰੀਦ ਕਰਵਾ ਕੇ ਉਹਨਾਂ ਜ਼ਮੀਨਾਂ ਤੇ ਹਿੰਦੂਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਕੁਝ ਲੋਕਾਂ ਦਾ ਆਖਣਾ ਹੈ ਕਿ ਕਿਸਾਨੀ ਬਾਰੇ ਇਹੋ ਜਿਹੇ ਕਾਨੂੰਨ ਲਿਆਂਦੇ ਗਏ ਨੇ ਜਿਨ੍ਹਾਂ ਬਾਰੇ ਕਿਸਾਨ ਵੀ ਇਹ ਸੋਚਦੇ ਨੇ ਕਿ ਇਹ ਕਾਨੂੰਨ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਲਈ ਬਣਾਏ ਗਏ ਨੇ। ਆਖਰ ਕਿਉਂ ਭਾਜਪਾ ਸਰਕਾਰ ਕਬਜ਼ਾ ਸਰਕਾਰ ਕਿਉਂ ਬਣਦੀ ਜਾ ਰਹੀ ਹੈ? ਕੁਝ ਲੋਕਾਂ ਦਾ ਆਖਣਾ ਹੈ ਕਿ ਹਿੰਦੂ ਰਾਸ਼ਟਰ ਦੀ ਰਾਹ ਵਿੱਚ ਸਭ ਤੋਂ ਵੱਡੀ ਕੰਧ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਨੇ। ਕਸ਼ਮੀਰੀਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਦਾ ਕਾਨੂੰਨ ਲਾਗੂ ਕਰਨ ਤੋਂ ਬਾਅਦ ਬਾਕੀ ਦੇਸ਼ ਦੇ ਮੁਸਲਮਾਨਾਂ ਨੂੰ ਨਾਗਰਿਕਤਾ ਕਾਨੂੰਨ ਰਾਹੀਂ ਲੰਮਿਆਂ ਪਾ ਕੇ ਹੁਣ ਸਿੱਖਾਂ ਨੂੰ ਵੀ ਢਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ ਕੋਲੋਂ ਇਹਨਾਂ ਦੀ ਜ਼ਮੀਨ ਖੋਹ ਕੇ ਇਹਨਾਂ ਨੂੰ ਕਰਤਾਰਪੁਰ ਦੇ ਲਾਂਘੇ ਤੋਂ ਦੂਰ ਖਿਲਾਰ ਦਿੱਤਾ ਜਾਏ। ਕਿਉਂ ਜੇ ਪੰਜਾਬ ਵਿੱਚ ਸਿੱਖ ਇਕੱਠੇ ਰਹਿਣਗੇ ਤੇ ਹਿੰਦੂ ਰਾਸ਼ਟਰ ਨਹੀਂ ਬਣ ਸਕੇਗਾ। ਹਿੰਦੂ ਰਾਸ਼ਟਰ ਉਦੋਂ ਹੀ ਬਣ ਸਕੇਗਾ ਜਦੋਂ ਸਾਰੀਆਂ ਘੱਟ ਗਿਣਤੀਆਂ ਵੱਖਰੀਆਂ ਰਹਿਣ ਤੇ ਕਿਸੇ ਵੀ ਜਗ੍ਹਾ ਤੇ ਨਾ ਇਕੱਠੀਆਂ ਹੋਣ ਤੇ ਨਾ ਮਜ਼ਬੂਤ ਹੋ ਸਕਣ। ਲਿਹਾਜ਼ਾ ਆਖਿਆ ਜਾ ਸਕਦਾ ਹੈ ਕਿ ਭਾਰਤੀ ਹਕੂਮਤ ਦੇ ਕਿਸਾਨੀ ਬਾਰੇ ਬਣਾਏ ਗਏ ਕਾਨੂੰਨ ਸਿੱਖਾਂ ਨੂੰ ਕਰਤਾਰਪੁਰ ਲਾਂਘੇ ਤੋਂ ਦੂਰ ਕਰਨ ਦੀ ਸਾਜ਼ਿਸ਼ ਹੈ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਬਾਰੇ ਬੀਜੇਪੀ ਦੀ ਹਕੂਮਤ ਦਾ ਆਖਰੀ ਹਰਬਾ ਹੈ। ਭਾਰਤੀ ਸੁਪਰੀਮ ਕੋਰਟ ਨੇ ਫਿਲਹਾਲ ਤਾਂ ਇਹ ਕਾਨੂੰਨ ਰੋਕ ਦਿੱਤੇ ਨੇ, ਪਰ ਜੇ ਭਾਰਤ ਵਿੱਚ ਮੁਸਲਮਾਨਾਂ ਤੋਂ ਬਾਅਦ ਹੁਣ ਸਿੱਖਾਂ ਨੇ ਵੀ ਹਾਰ ਮੰਨ ਲਈ ਤੇ ਫਿਰ ਬੀਜੇਪੀ ਸਰਕਾਰ ਨੂੰ ਭਾਰਤ ਵਿੱਚ ਹਿੰਦੂ ਰਾਸ਼ਟਰ ਬਣਾਉਣ ਤੋਂ ਕੌਣ ਰੋਕੇਗਾ?